ਮਿੰਟੂ ਜੀ, ਅਗਲੀ ਖਬਰ ਦੇ ਵੱਲ ਵਧੀਆ ਆਪਾਂ ਤੇ ਗੱਲ ਰੁਖ ਕਰੀਏ ਪੰਜਾਬ ਦਾ। ਗੁਰਾਇਆਂ ਦੇ ਵਿੱਚ ਗੁਰੂ ਘਰ ਦੇ ਵਿੱਚ ਬੇਅਦਬੀ ਹੋਈ ਹੈ, ਦੋਵੇਂ ਦੋਸ਼ੀ ਫੜ ਲਏ ਗਏ ਆ ਜੀ। ਹਾਂ ਦੇਖੋ, ਇਹ ਬੜੀ ਮਾੜੀ ਘਟਨਾ ਵਾਪਰੀ। ਇਹ ਮਾਮਲਾ ਜਿਹੜਾ ਸਮਝ ਨਹੀਂ ਆ ਰਿਹਾ ਕਿ ਕਿੱਦਾਂ ਸਭ ਕੁਝ ਹੋਈ ਆ। ਇਹ ਤਾਂ ਇਹ ਦੇਖੋ ਮੇਰੀਆਂ ਰਿਪੋਰਟਾਂ ਨੇ ਬਈ 12:30 ਵਜੇ ਇਹ ਐਂਟਰ ਹੋਏ ਨੇ। ਮਨਸੂਰ ਪਿੰਡ ਹੈ, ਇਹ ਦੋ ਜਿਹੜੇ ਵਿੱਚ ਦਾਖਲ ਹੋ ਕੇ ਫਿਰ ਉਹ ਇਹ ਕੁਝ ਖਿਲਾਰਾ ਵੀ ਗੁਰੂ ਘਰ ਦੀ ਗੋਲਕ ਨੂੰ ਵੀ ਤੋੜਨ ਦਾ ਯਤਨ ਕਰ ਰਹੇ ਨੇ, ਜੋ ਟੀਵੀ ਦੇਖ ਰਹੇ ਆ। ਤੜਕੇ 5 ਤੁਸੀਂ ਹਿਸਾਬ ਲਾ ਲਓ ਕਿ 12:30 ਤੇ ਕਿੱਥੇ 5 ਵਜੇ ਐਗਜ਼ੈਕਟ ਜੀ। ਬਾਬਾ ਜੀ ਆਉਂਦੇ ਨੇ ਰੂਟੀਨ ਦੇ ਵਿੱਚ, ਤੁਹਾਨੂੰ ਪਤਾ ਹੀ ਹੈ, ਜਿਵੇਂ ਸਵੇਰੇ ਪਾਠ ਹੋ ਤਾਂ ਫਿਰ ਇਹਨਾਂ ਚੋਂ ਇੱਕ ਬੰਦਾ ਹਮਲਾ ਵੀ ਕਰਦਾ ਹੈ। ਅੱਛਾ। ਪਰ ਬਾਬਾ ਜੀ ਤਗੜੇ ਸਨ, ਮਤਲਬ ਕਿ ਹਿੰਮਤ ਨਹੀਂ ਆ ਰਹੀ, ਉਹਨਾਂ ਨੇ ਮੁਕਾਬਲਾ ਕੀਤਾ। ਇੱਕ ਨੂੰ ਉਹਨੇ ਫੜ ਹੀ ਲਿਆ, ਸ੍ਰੀ ਸਾਹਿਬ ਕੱਢ ਲਿਆ, ਉਹਨਾਂ ਨੇ ਮੁਕਾਬਲਾ ਕੀਤਾ ਬੜਾ ਜ਼ਬਰਦਸਤ। ਤੇ ਉਸ ਤੋਂ ਬਾਅਦ ਇੱਕ ਨੂੰ ਪਿੰਡ ਵਾਲਿਆਂ ਨੇ ਘੇਰ ਲਿਆ ਤੇ ਪਿੰਡ ਵਾਲਿਆਂ ਨੇ ਫੜ ਲਿਆ। ਅੱਛਾ, ਸ਼ਾਮ ਤੱਕ ਇਹ ਸੀ ਸੂਰਤ ਹਾਲ ਪ੍ਰਵੀਨ ਜੀ, ਉੱਥੇ ਬਹੁਤ ਇਕੱਠ ਹੋ ਗਿਆ ਕਿਉਂਕਿ ਦੇਖੋ ਵਿਜ਼ੂਅਲ ਅੱਜ ਕੱਲ ਤੁਹਾਨੂੰ ਪਤਾ ਸਾਹਮਣੇ ਆ ਜਾਂਦੇ। 2015 ਤੋਂ ਲੈ ਕੇ ਹੁਣ ਤੱਕ ਬਹੁਤ ਕੁਝ ਬਦਲ ਗਿਆ ਬਾਅਦ ਤੋਂ। ਜਿਹੜੀਆਂ ਤਸਵੀਰਾਂ ਹੁੰਦੀਆਂ ਨੇ ਉਹ ਫਿਰ ਭਾਵਨਾਵਾਂ ਨੂੰ ਤੇ ਆਹਤ ਕਰਦੀਆਂ ਨੇ, ਆਹਤ ਕੀ ਵਲੂੰਦਰਦੀਆਂ ਨੇ। ਜੀ ਜੀ। ਤਾਂ ਉਹ ਉੱਥੇ ਦੱਸਦੇ ਆ ਹੁਣ ਕਥਿਤ ਤੌਰ ਤੇ ਕਿ ਕੋਈ ਤੰਬਾਕੂ ਵੀ ਸੇਵਨ ਕਰ ਰਹੇ ਸਨ। ਮਤਲਬ ਕਿ ਹੁਣ ਮੈਂ ਸ਼ਬਦ ਹੀ ਨਹੀਂ ਇਸਤੇਮਾਲ ਕਰ ਪਾ ਰਿਹਾ, ਥੁੱਕਿਆ ਵੀ ਆ ਸਭ ਜੀ ਤੰਬਾਕੂ ਸੇਵਨ ਤੋਂ ਬਾਅਦ। ਤੋਂ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਸਾਹਮਣੇ ਆਈਆਂ ਤਾਂ ਇਕੱਠ ਬਹੁਤ ਹੋ ਗਿਆ। ਪੁਲਿਸ ਵੀ ਬੜੀ ਆ ਉੱਥੇ ਸ਼ਾਮ ਤੱਕ। ਹੁਣ ਬਾਅਦ ਚ ਪਤਾ ਨਹੀਂ ਕੀ ਨਿਬੜਿਆ ਜਾਂ ਕੀ ਹਿਸਾਬ ਕਿਤਾਬ ਉੱਥੇ ਚੱਲਦਾ ਪਿਆ ਵਾ। ਪਰ ਉੱਥੇ ਕੀ ਹੈ ਕਿ ਇੱਕ ਬੰਦਾ ਇਹਨਾਂ ਨੇ ਤਾੜਿਆ ਹੋਇਆ ਅੰਦਰ, ਤੇ ਇਹ ਪਿੰਡ ਵਾਲੇ ਕਹਿੰਦੇ ਵੀ ਪਹਿਲਾਂ ਸਾਨੂੰ ਪਹਿਲਾਂ ਫਿਰ ਤੁਹਾਨੂੰ ਦੇਵਾਂਗੇ ਤੁਹਾਡੇ ਕਰਾਂਗੇ। ਤੁਹਾਨੂੰ ਪਤਾ ਪੁਲਿਸ ਕਿਤੇ ਕਿਤੇ ਥੋੜੀ ਜਿਹੀ ਰਹਿੰਦੀ ਹੈ ਸੁਕੰਨੀ, ਕਿਉਂਕਿ ਇੱਕ ਘਟਨਾ ਅੱਗੇ ਇਸ ਤਰ੍ਹਾਂ ਦੀ ਵਾਪਰ ਗਈ ਸੀ। ਭੀੜ ਨੇ ਉਹ ਇੱਕ ਮਾਰ ਦਿੱਤਾ ਸੀਗਾ, ਬਾਅਦ ਦੇ ਵਿੱਚ ਉਹਦੀਆਂ ਕੁਛ ਵੀਡੀਓ ਨਿਕਲ ਆਈਆਂ ਤਾਂ ਮਾਮਲਾ ਕੁਛ ਹੋਰ ਦਿਸ਼ਾ ਅਖਤਿਆਰ ਕਰ ਗਿਆ। ਤਾਂ ਇੱਥੇ ਹੁਣ ਉਹ ਸਾਰਾ ਕੁਛ ਹੈ ਜਿਹੜਾ ਨਾ ਵਾਪਰੇ। ਪੁਲਿਸ ਵਾਹ ਤਾਂ ਲਾ ਰਹੀ ਹੈ ਪਰ ਇਕੱਠ ਬਹੁਤ ਹੈ। ਇਕੱਠ ਸ਼ਾਮ ਤੱਕ ਬਹੁਤ ਸੀ ਤਸਵੀਰਾਂ ਲੋਕਾਂ ਦਾ ਰੋਸ, ਲੋਕਾਂ ਦਾ ਰੋਹ ਜਿਹੜਾ ਹੈ ਉਸ ਤੋਂ ਪਤਾ ਵਾਲੇ ਮਾਰਦਾ। ਤਾਂ ਪੁਲਿਸ ਜ਼ੋਰ ਲਾ ਰਹੀ ਹੈ ਕਿ ਇਹਨੂੰ ਦੂਜੇ ਨੂੰ ਵੀ ਹਿਰਾਸਤ ਚ ਲੈ ਲਈਏ। ਪੁਲਿਸ ਦੇ ਜਿਹੜੇ ਅਫਸਰ ਸੀ, ਮੈਂ ਉਹਨਾਂ ਦੀ ਇੱਕ ਦੀ ਬਾਈਟ ਸੁਣ ਰਿਹਾ ਸੀ, ਉਹ ਕਹਿ ਰਹੇ ਸਨ ਕਿ ਇਸ ਮਾਮਲੇ ਚ ਅਸੀਂ ਗਰੰਟੀ ਦਿੰਦੇ ਹਾਂ ਨਿਆਂ ਹੋਏਗਾ, ਅਸੀਂ ਤਹਿ ਤੱਕ ਜਾਵਾਂਗੇ। ਪਰ ਉਹ ਹੁਣ ਸ਼ਕਲ ਤੋਂ ਤੇ ਇਦਾਂ ਲੱਗਦੇ ਨੇ ਬੰਦੇ ਜਿਵੇਂ ਬਾਹਰੋਂ ਆਇਆ। ਵੈਸੇ ਤੇ ਜੇ ਤੁਸੀਂ ਦੇਖੋ ਕਿ ਆਪਣਾ ਕੋਈ ਵੀ ਬੰਦਾ ਚੋਰ ਚੱਕਾ ਵੀ ਲਾ ਲਓ, ਆਪਣੇ ਸਮਾਜ ਚ ਵੀ ਆ ਗਏ ਨੇ, ਆਪਣੇ ਤਾਂ ਸੇਬ ਚੁੱਕਣ ਨੂੰ ਵੀ ਪੈ ਜਾਂਦੇ ਆ। ਤਾਂ ਗੱਲ ਇਹ ਆ ਕਿ ਚੋਰ ਚੱਕੇ ਤੇ ਹੈਗੇ ਆ, ਪਰ ਆਪਣੇ ਤਾਂ ਹਰੇਕ ਬੰਦੇ ਨੂੰ ਪਤਾ ਹੁੰਦਾ ਕਿ 4 ਵਜੇ ਬਾਬਾ ਬੋਲ ਪੈਂਦਾ ਹੈ। ਆਪਾਂ ਆਮ ਇਹੀ ਗੱਲ ਕਹਿੰਦੇ ਆ ਨਾ ਪਿੰਡਾਂ ਚ ਕਿ 4 ਵਜੇ ਬਾਬਾ ਬੋਲ ਪੈਂਦਾ ਹੈ। ਤਾਂ ਉਹ ਬੰਦੇ 5 ਵਜੇ ਤੱਕ ਆਰਾਮ ਨਾਲ ਆਪਣਾ ਉੱਥੇ ਬੈਠੇ ਕੰਮ ਕਰ ਰਹੇ ਆ। ਇਹ ਕਾਫੀ ਅਜੀਬੋ ਗਰੀਬ ਸਵਾਲ ਹੈ ਕਿ ਉਹ ਬੰਦੇ ਜਿਸ ਤਰ੍ਹਾਂ ਚੋਰੀ ਦੀ ਮਨਸ਼ਾ ਨਾਲ ਆਏ ਸੀ ਤਾਂ ਇੰਨੀ ਦੇਰ ਉੱਥੇ ਕੀ ਕਰਦੇ ਰਹੇ। ਕਿਉਂਕਿ ਉਹਨਾਂ ਨੂੰ ਇਹ ਤਾਂ ਪਤਾ ਹੋਣਾ ਚਾਹੀਦਾ ਨਾ, ਜੇ ਗੁਰੂ ਘਰ ਦੀ ਗੋਲਕ ਦਾ ਪਤਾ, ਇਹ ਪਤਾ ਹੋਣਾ ਚਾਹੀਦਾ ਕਿ ਸਵੇਰੇ 5 ਵਜੇ ਬਾਬਾ ਜੀ ਜਾਂ 4 ਵਜੇ ਬਾਬਾ ਜੀ ਬੋਲ ਪੈਂਦੇ ਨੇ। ਤੋ ਇਹ ਕਾਫੀ ਸਵਾਲ ਨੇ, ਕੌਣ ਨੇ, ਕਿਉਂਕਿ ਸ਼ਕਲ ਤੋਂ ਤਾਂ ਨੌਨ ਪੰਜਾਬੀ ਜੇ ਲੱਗਦੇ ਆ ਕਿ ਇਹ ਨਸ਼ੈੜੀ ਸੀਗੇ, ਚੋਰ ਨੇ, ਜਾਂ ਕੋਈ ਹੋਰ ਮਕਸਦ ਕਿਸੇ ਹੋਰ ਭਾਵਨਾ ਨਾਲ ਆਏ ਆ। ਔਰ ਵੈਸੇ ਅਸੀਂ ਤੇ ਕਰਨਾ ਇਸ ਤਰ੍ਹਾਂ ਦਾ ਇਮਕਾਨ ਜਿਹੜਾ ਪਾਲੀ ਬੈਠੇ ਸੀ ਮਨ ਦੇ ਵਿੱਚ ਕਿ ਜਿਸ ਤਰ੍ਹਾਂ ਦੀ ਹਾਲਤ ਹੋਈ ਪਈ ਹੈ ਸਾਡੇ ਇੱਥੇ, ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਨੇ ਕਿ ਕੋਈ ਚੁਚਰੀ ਨਾ ਛੇੜ ਦੇਵੇ। ਕਿਉਂਕਿ ਆਪਾਂ ਦੇਖ ਰਹੇ ਹਾਂ ਨਾ ਕਿ ਪੰਜਾਬ ਇੱਕ ਨਾਜ਼ੁਕ ਦੌਰ 'ਚ ਹੀ ਖਲੋਤਾ ਹੈ। ਕੋਈ ਸਾਡਾ ਦੌਰ ਕੋਈ ਇਹ ਨਹੀਂ ਕਹਿ ਸਕਦੇ ਆਪਾਂ ਕਿ ਬੜਾ ਖੁਸ਼ਗਵਾਰ ਆ। ਬੜੀਆਂ ਇਸ ਵੇਲੇ ਚੁਣੌਤੀਆਂ ਨੇ ਸਾਡੇ ਸਾਹਮਣੇ, ਚਾਹੇ ਉਹ ਸਮਾਜੀ ਮੁਹਾਜ਼ ਤੇ ਹੋਣ, ਚਾਹੇ ਆਰਥਿਕ ਮੁਹਾਜ਼ ਤੇ ਹੋਣ, ਔਰ ਇਸ ਤੋਂ ਇਲਾਵਾ ਭਾਈਚਾਰਕ ਮੁਹਾਜ਼ ਤੇ ਵੀ ਜੇ ਦੇਖੀਏ ਨਾ ਤਾਂ ਕਾਫੀ ਨਾਜ਼ੁਕ ਦੌਰ ਹੈ। ਪਰ ਉਹਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਉਹ ਤਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬਲਦੀ ਤੇ ਤੇਲ ਸਾਬਤ ਹੋ ਸਕਦੀ ਹੈ। ਹੁਣ ਦੇਖਣਾ ਹੋਏਗਾ ਕਿ ਸਰਕਾਰ ਇਸ ਬਾਬਤ ਕੀ ਕਰਦੀ ਹੈ। ਪਰ ਸਰਕਾਰ ਕੁਝ ਵੀ ਨਹੀਂ ਕਰ ਰਹੀ, ਨਾ ਤਾਂ ਇਹਨਾਂ ਘਟਨਾਵਾਂ ਨੂੰ ਰੋਕਣ 'ਚ ਉਹ ਸਫਲ ਹੈ ਤੇ ਨਾ ਹੀ ਕੋਈ ਕਰੜਾ ਕਾਨੂੰਨ ਬਣਾਇਆ ਜਾ ਰਿਹਾ। ਕਿਉਂਕਿ ਕਾਨੂੰਨ ਤਾਂ ਉਹੀ ਹੈ ਨਾ 295, ਤਾਂ ਕੋਈ ਕਰੜਾ ਕਾਨੂੰਨ ਹੋਵੇ, ਕੁਝ
ਸਾਲੀ ਸਜ਼ਾਵਾਂ ਜਾਣ, ਸੱਤਾ ਬੇਨਕਾਬ ਹੋ, ਕੁਛ ਤਾਂ ਪਤਾ ਤਾਂ ਲੱਗੇ ਨਾ ਕਿ ਸਾਰਾ ਸਿਲਸਿਲਾ ਪਿਛਲੇ 7-8 ਸਾਲ ਤੋਂ ਕਿਉਂ ਇੰਨਾ ਜ਼ਿਆਦਾ ਚੱਲ ਰਿਹਾ ਤੇ ਹਰ ਵਾਰੀ ਫਿਰ ਉਹੀ ਗੱਲ ਕਿ ਗੁਰੂ ਘਰਾਂ ਦੇ ਵਿੱਚ ਕਿਵੇਂ ਆ ਪੈਂਦੇ ਨੇ। ਔਰ ਇੱਕ ਵੱਡੀ ਗੱਲ ਇਹ ਹੈ ਕਿ ਸੀਸੀਟੀਵੀ ਤਾਂ ਸੀਗੇ ਪ੍ਰਵੀਨ ਜੀ, ਪਰ ਜੀ ਸੀਸੀਟੀਵੀ ਰਾਤ ਨੂੰ ਕੋਈ ਦੇਖ ਹੀ ਨਹੀਂ ਸੀ ਰਿਹਾ, ਚੈੱਕ ਨਹੀਂ ਸੀ ਕਰ ਰਿਹਾ। ਵੀ ਇੱਕ ਵੇਖਣ ਵਾਲੀ ਗੱਲ ਹੈ ਨਾ ਕਿ ਸੀਸੀਟੀਵੀ ਲਾਉਣ ਦਾ ਤਾਂ ਤਦੇ ਹੀ ਫਾਇਦਾ ਹੈ ਨਾ ਕਿ ਹੂੰ ਘਟਨਾ ਅੰਜਾਮ ਦੇਣ ਤੋਂ ਪਹਿਲਾਂ ਹੀ ਰੋਕੀ ਜਾ ਸਕੇ। ਜੀ ਜੀ